Dozens of US lawmakers asked Biden to raise democracy and human rights concerns with Modi. We do not endorse any particular Indian leader or political party, but we do stand in support of important principles that should be a core part of American foreign policy. Political space ਘਟ ਰਿਹਾ ਹੈ, ਧਾਰਮਿਕ ਤੌਰ ਤੇ ਅਸਹਿਣਸ਼ੀਲਤਾ ਹੈ, ਸਿਵਲ ਸੁਸਾਇਟੀ ਜਥੇਬੰਦੀਆਂ ਨੂੰ, ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ, ਪ੍ਰੈਸ ਦੀ ਆਜ਼ਾਦੀ ਤੇ ਪਾਬੰਦੀਆਂ ਨੇ, ਇੰਟਰਨੈਟ ਦੀ ਪਹੁੰਚ ਵੀ ਨਹੀਂ ਹੈ। The annual assessment compiled by Reporters Without Borders show that India, a country that has been known in the past for its vibrant and independent press, has fallen significantly in the ranking for press freedom. ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ 3 ਰੋਜ਼ਾ ਦੌਰੇ ਤੇ ਅਮਰੀਕਾ ਆ ਰਹੇ ਹੈ। ਸੋ ਇਸ ਬਿਹਾਫ ਤੇ 75 ਤੋਂ ਜ਼ਿਆਦਾ ਅਮਰੀਕੀ ਕਾਂਗਰਸਮੈਨਾਂ ਨੇ ਆਪਣੀ ਪ੍ਰੈਜ਼ੀਡੈਂਟ ਬਾਈਡਨ ਨੂੰ ਇੱਕ ਖੁੱਲ੍ਹਾ ਖੱਤ ਲਿਖਿਆ ਹੈ ਔਰ ਇਸ ਵਿੱਚ ਭਾਰਤ ਵਿੱਚ ਹੋ ਰਹੇ ਮਨੁੱਖੀ ਹੱਕਾਂ ਦਾ ਘਾਣ ਦਾ ਜਿਹੜਾ ਵਿਸ਼ਾ ਹੈ ਉਹ ਛੋਂਦਿਆਂ ਪ੍ਰੈਜ਼ੀਡੈਂਟ ਬਾਈਡਨ ਨੂੰ ਬੇਨਤੀ ਕੀਤੀ ਹੈ ਕਿ ਉਹ ਮੋਦੀ ਨਾਲ ਆਪਣੀ ਮੁਲਾਕਾਤ ਦੌਰਾਨ ਇਹਨਾਂ ਮੁੱਦਿਆਂ ਤੇ ਗੱਲਬਾਤ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਮੋਦੀ ਵੈਸੇ ਆਲਰੇਡੀ ਨਿਊਯਾਰਕ ਦੀ ਧਰਤੀ ਦੇ ਉੱਤੇ ਉਸਨੇ ਆਪਣੇ ਗੰਦੇ ਕਦਮ ਜਿਹੜੇ ਨੇ ਉਹ ਰੱਖ ਦਿੱਤੇ ਨੇ ਜੀ। ਔਰ ਉਹ ਧਰਤੀ ਨਿਊਯਾਰਕ ਦੀ ਜਿੱਥੇ ਸਟੈਚੂ ਆਫ ਲਿਬਰਟੀ ਹੈ, ਉਹ ਬੀਬੀ ਖਲੋਤੀ ਹੈ, ਇੱਕ ਹੱਥ 'ਚ ਮਸ਼ਾਲ ਫੜੀ ਹੋਈ ਹੈ, ਦੂਜੇ ਹੱਥ ਕਾਨੂੰਨ ਦੀ ਕਿਤਾਬ ਹੈ ਕਿ ਭਾਈ ਰਾਜ ਕਾਨੂੰਨ ਦੇ ਥੱਲੇ ਹੋਏ ਤੇ ਇਹ ਆਜ਼ਾਦੀ ਦੀ ਫਰੀडम ਆਫ ਐਕਸਪ੍ਰੈਸ਼ਨ ਔਰ ਫਰੀडम ਇਹ ਮਸ਼ਾਲ ਜਗਦੀ ਰਹੇ। ਤਾਂ ਉਸ ਧਰਤੀ ਤੇ ਜੇ ਨਾਜ਼ੀਆਂ ਦਾ ਵਾਰਸ ਪੁੱਤਰ ਆਏ ਜਿਸ ਨੇ ਕਾਨੂੰਨ ਦੀਆਂ ਵੀ ਧੱਜੀਆਂ ਉਡਾਈਆਂ ਨੇ ਔਰ ਜਿਹਦੇ ਮੂੰਹ ਤੇ ਵੀ ਕਾਲਕ ਹੈ, ਜਿਹਦੇ ਮੂੰਹ ਚੋਂ ਵੀ ਖੂਨ ਨਿਕਲਦਾ, ਜਿਹਦੇ ਹੱਥਾਂ ਚੋਂ ਵੀ ਜਿਹੜਾ ਹੈ ਤੁਸੀਂ ਉਹ ਬਲੱਡ ਹੀ ਤੁਸੀਂ ਉਹਦੇ ਚੋਂ ਨਿਕਲਦਾ ਦੇਖ ਸਕਦੇ ਹੋ। ਸੋ ਇਹ ਵੀ ਮੈਂ ਸਮਝਦਾ ਵੀ ਅਮਰੀਕਨ ਡੈਮੋਕ੍ਰੇਸੀ ਦੀ ਇੱਕ ਤਰਾਸਦੀ ਹੈ ਕਿ ਜਿੱਥੇ ਅਸੀਂ ਅੱਜ ਵੀ ਨਾਜ਼ੀ ਹਿਟਲਰ ਜਾਂ ਜਿਹੜਾ ਕੋਈ ਹੋਲੋਕਾਸਟ ਨੂੰ ਡਿਨਾਈ ਕਰੇ ਉਸ ਦੀਆਂ ਜਿਹੜੀਆਂ ਉਹ ਜੜ੍ਹਾਂ ਪੁੱਟ ਕੇ ਰੱਖ ਦਿੰਦੇ ਹੈ, ਤੇ ਉੱਥੇ ਹੀ ਇਸ 21ਵੀਂ ਸਦੀ ਦਾ ਨਾਜ਼ੀ ਜਿਸ ਦੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ ਔਰ ਜਿਸ ਦੀ ਗੰਦੀ ਨੀਤੀ ਜਿਹੜੀ ਹੈ, ਜਦੋਂ ਅੱਜ ਉਹ ਨਿਊਯਾਰਕ ਦੀ ਧਰਤੀ ਤੇ ਵੀ ਆਇਆ, ਮਨੀਪੁਰ ਸੜ ਰਿਹਾ ਹੈ, 300 ਦੇ ਕਰੀਬ ਚਰਚ ਸਾੜੇ ਜਾ ਚੁੱਕੇ ਨੇ, ਲੱਖਾਂ ਕੁੱਕੀ ਟਰਾਈਬ ਔਰ ਦੂਸਰੇ ਬੇਘਰੇ ਨੇ, ਔਰ ਪੰਜਾਬ ਨੂੰ ਕਿਵੇਂ ਇੱਕ ਕਾਲੋਨੀ ਬਣਾਇਆ ਹੋਇਆ ਔਰ ਜਿਵੇਂ ਇਹਨਾਂ ਦੀਆਂ ਏਜੰਸੀਆਂ NIA ਔਰ ਉਹਦੇ ਥੱਲੇ ਸਿੱਖਾਂ ਦੇ ਮਰਡਰ ਡਾਇਸਪੋਰਾ ਦੇ ਵਿੱਚ ਅਵਤਾਰ ਸਿੰਘ ਖੰਡੇ ਦਾ ਹੋਏ ਜਾਂ ਹੁਣ ਭਾਈ ਹਰਦੀਪ ਸਿੰਘ ਨਿੱਜਰ ਦਾ ਹੋਏ, ਤੇ ਇੱਥੇ ਨਾ ਸਿਰਫ ਇਹਨੂੰ ਇਹ ਆਨਰ ਦਿੱਤਾ ਜਾ ਰਿਹਾ ਇੱਕ ਪਾਸੇ ਕਿ ਜੀ ਉਹ ਸ਼ਾਹੀ ਦਾਵਤ ਜਿਹੜੀ ਹੈ ਉਹ ਪਹਿਲੀ ਵਾਰ ਜਿਹੜੀ ਹੈ ਸ਼ਾਇਦ 2009 ਤੋਂ ਬਾਅਦ ਜਦੋਂ ਕਿ ਮਨਮੋਹਨ ਸਿੰਘ ਨੂੰ ਦਿੱਤੀ ਗਈ ਸੀ, ਕਿਸੇ ਨੂੰ ਦਿੱਤੀ ਗਈ ਹੈ, ਔਰ ਇਹ ਦੋਹਰਾ ਇਹਨੂੰ ਆਨਰ ਦਿੱਤਾ ਗਿਆ ਹੈ ਕਿ ਜੀ ਇਹ ਪਹਿਲਾਂ ਵੀ ਇਹਨੇ ਜੁਆਇੰਟ ਹਾਊਸ ਜਿਹੜਾ ਉਹ ਐਡਰੈਸ ਕੀਤਾ ਸੀ, ਹਾਊਸ ਔਰ ਸੈਨੇਟ, ਦੂਸਰੀ ਵਾਰ ਇਹ ਕਾਂਗਰਸ ਨੂੰ ਵੀ ਐਡਰੈਸ ਕਰੇਗਾ। ਸੋ ਸਾਨੂੰ ਇਸ ਗੱਲ ਦਾ ਅਫਸੋਸ ਹੈ ਜਿੱਥੇ ਅਸੀਂ ਇਸ ਮੁਲਕ ਦੇ ਸ਼ਹਿਰੀ ਹੋਣ ਦੇ ਨਾਤੇ ਇਹਨਾਂ ਦੀਆਂ ਵੈਲਿਊਜ਼ 'ਤੇ ਫਖਰ ਕਰਦੇ ਹਾਂ ਕਿ ਵੀ ਅਲਟੀਮੇਟਲੀ ਜਦੋਂ ਅਸੀਂ ਉੱਥੋਂ ਦੇ ਹਵਾਲੇ ਨਾਲ ਸਾਊਥ ਏਸ਼ੀਆ ਔਰ ਭਾਰਤ ਦੇ ਹਵਾਲੇ ਨਾਲ 1980 'ਚ ਵੀ ਕਹਿੰਦੇ ਰਹੇ ਕਿ ਲੋਕ ਲਾਸ਼ਾਂ ਗਿਣਦੇ ਨੇ ਤੇ ਇਹ ਵੋਟਾਂ ਗਿਣਦੇ ਨੇ, ਤੇ ਅਸੀਂ ਬਾਈਡਨ ਐਡਮਿਨਿਸਟ੍ਰੇਸ਼ਨ ਬਾਰੇ ਤਾਂ ਇਹੀ ਕਹਿ ਸਕਦੇ ਹਾਂ ਕਿ ਭਾਈ 1 ਬਿਲੀਅਨ 500 ਮਿਲੀਅਨ ਲੋਕ ਭਾਰਤ ਦੇ ਇਨ ਜਨਰਲ ਔਰ ਸਿੱਖ, ਈਸਾਈ, ਮੁਸਲਮਾਨ ਔਰ ਦਲਿਤ, ਆਦੀਵਾਸੀ ਇਨ ਪਾਰਟਿਕੂਲਰ ਉਹ ਆਪਣੀ ਨਸਲਕੁਸ਼ੀ ਦੇਖ ਰਹੇ ਨੇ। ਇਸ ਤੋਂ ਵੀ ਵਰਸ ਨਸਲਕੁਸ਼ੀ ਦੇ ਲਈ ਉਹਨਾਂ ਨੂੰ ਜਿਹੜਾ ਹੈ ਉਹ ਧਮਕਾਇਆ ਜਾ ਰਿਹਾ ਹੈ, ਤੇ ਇਹ ਆਪਣੇ ਡਾਲਰ ਗਿਣ ਰਹੇ ਨੇ ਕਿ ਜੀ 3 ਬਿਲੀਅਨ ਡਾਲਰ ਦੀ ਉਹ ਜਿਹੜੀ ਡਰੋਨ ਵਿਦ ਆਰਮ ਸੇਲ ਹੋ ਗਈ, ਪਤਾ ਨਹੀਂ ਕਿੰਨੇ ਜਹਾਜ਼ 500 ਬੋਇੰਗ ਨਾਲ ਵੀ ਐਗਰੀਮੈਂਟ ਹੋਇਆ ਹੈ, ਹਿਸਟਰੀ ਦਾ ਸਭ ਤੋਂ ਵੱਡੀ ਡੀਲ ਇਹ ਜਿਹੜੇ ਨੇ ਇਸ ਕੰਮ ਤੇ ਲੱਗੇ ਹੋਏ ਨੇ। ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਵੀ ਜਦੋਂ ਅਸੀਂ ਇਸ ਸਿਸਟਮ ਦੀ ਬਿਊਟੀ ਦੀ ਗੱਲ ਕਰਦੇ ਹਾਂ ਕਿ ਇਹਦੇ ਬਾਵਜੂਦ ਐਡਮਿਨਿਸਟ੍ਰੇਸ਼ਨ ਨੇ ਕੀ ਮਿੱਥਿਆ ਹੋਇਆ, ਕਿਵੇਂ ਅੱਖਾਂ 'ਚ ਇਹ ਆਮ ਲੋਕਾਂ ਦੀ ਘਟਾ ਪਾ ਕੇ ਭਾਰਤ ਨੂੰ ਡੈਮੋਕ੍ਰੇਸੀ, ਜਮਹੂਰੀਅਤ ਤੇ ਦੂਜਾ ਤੀਜੇ ਦਾ ਸੌਦਾ ਵੇਚਣਗੇ। ਔਰ ਅਸੀਂ ਜਦੋਂ ਕਿ ਅੱਜ ਤੋਂ 3 ਹਫ਼ਤੇ ਪਹਿਲਾਂ
US ਕਾਂਗਰਸ ਦੇ ਵਿੱਚ ਕਾਂਗਰੈਸ਼ਨਲ ਸਿੱਖ ਕਾਕਸ ਵੱਲੋਂ ਇੱਕ ਬਰੀਫਿੰਗ ਕਰਵਾਈ ਗਈ ਸੀ, ਜਿਸ ਦੇ ਵਿੱਚ ਇਹ ਮੰਗ ਕੀਤੀ ਗਈ ਸੀ ਕਿ ਭਾਈ ਇਹ ਜਿਹੜਾ ਮੋਦੀ ਦੀ ਆਮਦ ਦੇ ਵੇੜੇ ਔਰ ਖਾਸ ਤੌਰ ਤੇ ਉਹਦੇ ਵਿੱਚ US ਸਰਫ ਦੀ ਐਕਸ ਚੇਅਰਪਰਸਨ ਉਹਨੇ ਵੀ ਪ੍ਰੈਜੈਂਟੇਸ਼ਨ ਦਿੱਤੀ ਵੀ ਇੰਡੀਆ ਜਿਹਨੂੰ ਪਿਛਲੇ 4 ਸਾਲਾਂ ਤੋਂ ਲਗਾਤਾਰਤਾ ਨਾਲ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾ ਰਿਹਾ ਹੈ, ਉਸ ਨੂੰ ਤੁਸੀਂ ਕਿਵੇਂ ਜਿਹੜਾ ਹੈ ਉਹ ਐਜ਼ ਏ ਜਿਹੜਾ ਹੈ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਕੰਟਰੀ ਆਫ ਪਾਰਟਿਕੂਲਰ ਕੰਸਰਨ, ਉਹਨੂੰ ਤੁਸੀਂ ਐਗਜ਼ੈਂਪਟ ਕਰ ਦਿੰਦੇ ਹੋ। ਔਰ ਇਸੇ ਤਰ੍ਹਾਂ ਉਦੋਂ ਸਿੱਖ ਕਾਕਸ ਦੇ ਨਾਲ ਜੁੜੇ ਹੋਏ ਦੋਨੋਂ ਹੀ ਜਿਹੜੇ ਉਹਨਾਂ ਦੇ ਕੋ-ਚੇਅਰ ਸੀ ਔਰ ਦੂਜੇ ਕਾਂਗਰਸਮੈਨਾਂ ਨੇ ਵੀ, ਜਿਵੇਂ ਕਾਂਗਰਸਮੈਨ ਜਿਮ ਕਰੋ, ਉਹਨਾਂ ਨੇ ਵਾਅਦਾ ਕੀਤਾ ਸੀ ਕਿ ਵੀ ਅਸੀਂ ਵਰਕ ਕਰ ਰਹੇ ਹਾਂ, ਅਸੀਂ ਇਵੇਂ ਜਿਹੜਾ ਅਨਚੈਲੰਜ ਨਹੀਂ ਕਰਾਂਗੇ। ਔਰ ਜਦੋਂ ਲਾਸਟ ਟਾਈਮ ਮੋਦੀ ਅਮਰੀਕਾ ਦੇ ਵਿੱਚ ਆਇਆ ਸੀ ਸ਼ਾਹੀ ਦਾਵਤ ਦੇ ਉੱਤੇ, ਉਦੋਂ 37 ਕਾਂਗਰਸਮੈਨਾਂ ਨੇ ਜਿਹੜਾ ਉਹ ਲੈਟਰ ਲਿਖਿਆ ਸੀ ਪ੍ਰੈਜ਼ੀਡੈਂਟ ਨੂੰ ਔਰ ਸੈਕਟਰੀ ਆਫ ਸਟੇਟ ਨੂੰ ਹਿਊਮਨ ਰਾਈਟਸ ਦੇ ਮੁੱਦੇ ਦੇ ਉੱਤੇ। ਔਰ ਇਹ ਮੈਂ ਸਮਝਦਾ ਔਰ ਇਹਦੇ 'ਚ ਇਹ ਵੀ ਇੱਕ ਸਬਕ ਹੈ, ਜਿਹੜੇ ਆਪਣੇ ਸਾਡੇ ਕੁਝ ਵੀਰ ਭੈਣਾਂ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਹੈ ਵੀ ਕੋਈ ਵੀ ਕੰਮ ਕਰ ਰਿਹਾ ਹੈ ਉਹਨੂੰ ਕੰਮ ਦੇ ਵਿੱਚ ਮਦਦ ਤਾਂ ਕੀ ਕਰਨੀ ਹੈ, ਉਸ ਨੂੰ ਨੈਗੇਟ ਕਰਨਾ ਹੈ। ਜਿਵੇਂ ਸਿੱਖ ਕਾਕਸ ਬਾਰੇ ਨੈਗੇਟਿਵਿਟੀ ਕੀਤੀ ਗਈ, ਕਿਤਾਬ ਤੱਕ ਲਿਖਵਾਉਣ ਤੱਕ ਪਹੁੰਚੇ, ਉਹਦਾ ਵੀ ਕਿਤਾਬ ਦਾ ਪੰਜਾਬੀ ਟਰਾਂਸਲੇਸ਼ਨ ਕਰਕੇ ਜਿਹੜਾ ਉਹ ਉਸ ਨੂੰ ਪੂਰਾ ਮੱਡੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਫਿਰ ਜਿਹੜਾ ਇੱਥੋਂ ਦੇ ਕਾਂਗਰਸਮੈਨਾਂ ਤੱਕ ਵੀ ਉਹ ਚਿੱਠੀਆਂ ਔਰ ਉਹ ਕਿਤਾਬ ਪਹੁੰਚਾਈ ਗਈ। ਇਸ ਤੋਂ ਵੱਧ ਕੇ ਹੋਰ ਕੀ ਕਰ ਤੁਸੀਂ ਕਰੈਕਟਰ ਅਸੈਸੀਨੇਸ਼ਨ ਕਰ ਰਹੇ ਹੋ। ਹੁਣ ਘੱਟੋ ਘੱਟ ਇਹ ਠੀਕ ਹੈ ਵੀ ਇਨ ਦਾ ਐਂਡ ਐਡਮਿਨਿਸਟ੍ਰੇਸ਼ਨ ਨੇ ਜੋ ਬਿਜ਼ਨਸ ਡੀਲਸ ਕਰਨੀ ਹੈ ਆਲਰੇਡੀ ਉਹਨਾਂ ਦਾ ਜਿਹੜਾ ਉਹ ਡਿਫੈਂਸ ਸੈਕਟਰੀ ਦੂਜੇ ਡੀਲਸ ਹੋ, ਇਹ ਤਾਂ ਸੈਲੀਬ੍ਰੇਟਰੀ ਜਾਂ ਇਹ ਜਸਟ ਇੱਕ ਕਨਵੈਨਸ਼ਨਲ ਦਸਤਖਤ ਕਰਨੇ ਹੁੰਦੇ ਨੇ, ਡੀਲ ਫਾਈਨਲ ਹੋਈਆਂ ਜੋ ਵੀ ਹੋਣੀਆਂ ਉਹਨਾਂ ਦੀਆਂ। ਲੇਕਿਨ ਫਿਰ ਵੀ ਕੁਝ ਚੀਜ਼ਾਂ ਔਨ ਰੈਕਰਡ ਹੁੰਦੀਆਂ ਨੇ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜੋ ਅਸੀਂ ਤਵੱਕੋ ਕਰਦੇ ਹਾਂ ਕਿ ਭਾਈ ਅਸੀਂ ਤਾਂ ਕੈਨੇਡਾ ਦੇ ਹਵਾਲੇ ਨਾਲ ਕਹਿ ਕੇ ਹਟੇ ਹਾਂ ਕਿ ਭਾਈ 48 ਘੰਟੇ ਹਰਦੀਪ ਸਿੰਘ ਨਿੱਜਰ ਦੇ ਮਰਡਰ ਨੂੰ ਹੋ ਗਏ ਨੇ, 16-17 ਸਿੱਖ MP ਨੇ, ਕਿਸੇ ਦਾ ਟਵੀਟ ਨਹੀਂ ਆਇਆ। ਜਗਮੀਤ ਸਿੰਘ ਨੇ ਬੜੀ ਬੋਲਡ ਸਟੇਟਮੈਂਟ ਦਿੱਤੀ ਹੈ, ਲੇਕਿਨ ਕਿੱਥੇ ਨੇ? ਤੇ ਜਦੋਂ ਅਸੀਂ ਇੱਥੋਂ ਦੇ ਸਿਸਟਮ ਦੀ ਗੱਲ ਕਰਦੇ ਹਾਂ ਫਿਰ ਸਾਨੂੰ ਇਹ ਵੀ ਸਮਝਣਾ ਹੋਏਗਾ ਕਿ ਵੀ ਇਹ ਠੀਕ ਹੈ ਵੀ ਸਾਡੀਆਂ ਤਵੱਕਾਤ ਬਹੁਤ ਜ਼ਿਆਦਾ ਨੇ ਕਿ ਭਾਈ ਐਵੇਂ ਕਰਨ, ਲੇਕਿਨ ਜੇ ਕੋਈ ਮਾੜਾ ਮੋਟਾ ਵੀ ਹਾਂ ਦਾ ਨਾਰਾ ਮਾਰਦਾ ਤੇ ਉਸ ਦੀ ਤਾਰੀਫ ਕਰਨੀ ਬਣਦੀ ਹੈ। ਅਸੀਂ ਸਮਝਦੇ ਹਾਂ ਵੀ ਇਹ ਐਫਰਟ ਸਿੱਖ ਕਾਂਗਰੈਸ਼ਨਲ ਕਾਕਸ ਦਾ ਹੈ, ਜਿਹਨੂੰ ਵਿਲੀਫਾਈ, ਨੈਗੇਟ ਔਰ ਡਿਮਨਾਈਜ਼ ਕੀਤਾ ਗਿਆ ਔਰ ਕੀਤਾ ਜਾਂਦਾ ਅੱਜ ਵੀ ਕੁਝ ਲੋਕਾਂ ਵੱਲੋਂ ਕਿ ਉਹਨਾਂ ਦੇ ਐਫਰਟ ਨਾਲ ਇਸ ਵਾਰ 75 ਤੋਂ ਜ਼ਿਆਦਾ ਕਾਂਗਰਸਮੈਨ ਔਰ ਲੀਡ ਈਵਨ ਸੈਨੇਟਰ, ਜਿਨ੍ਹਾਂ ਦੇ ਵਿੱਚ ਕ੍ਰਿਸ ਵੈਨ ਹਾਲਨ ਯੂਨਾਈਟਿਡ ਸਟੇਟ ਸੈਨੇਟ ਦੇ ਨੇ, ਉਹ ਲੀਡ ਕਰ ਰਹੇ ਨੇ। ਔਰ ਜ਼ਾਹਰ ਹੈ ਪ੍ਰਮਿਲਾ ਜੈਪਾਲ ਜਿਹੜੀ ਮੈਂਬਰ ਆਫ ਕਾਂਗਰਸ ਹੈ, ਹਿੰਦੂ ਬੀਬੀ ਹੈ ਸਿਐਟਲ ਤੋਂ, ਲੇਕਿਨ ਬੜੀ ਬੋਲਡ ਹਿਊਮਨ ਰਾਈਟਸ ਦੇ ਮੁੱਦੇ ਤੇ। ਸੋ ਐਨ ਉਹਨਾਂ ਨੇ, ਕਿਉਂਕਿ 21 ਤਰੀਕ ਨੂੰ ਮੋਦੀ ਲੈਂਡ ਕੀਤਾ, ਜਦੋਂ ਅਸੀਂ ਅੱਜ 20 ਨੂੰ ਉਹਨੇ ਲੈਂਡ ਕੀਤਾ ਕਿਉਂਕਿ ਉਹਦਾ 21 ਤੋਂ ਦੌਰਾ ਕੱਲ ਸਵੇਰੇ ਉਹਨੇ ਜਿਹੜਾ ਉਹ ਬਾਂਦਰ ਦੀ ਤਰ੍ਹਾਂ ਛਾਲਾਂ ਮਾਰਨੀਆਂ ਨੇ UN ਹੈੱਡਕੁਆਰਟਰ ਦੇ ਬਾਹਰ ਕਿ ਜੀ ਯੋਗਾ ਕਰਵਾ ਰਿਹਾ ਔਰ ਉਹ ਉਸ ਕਿਸਮ ਦੇ ਜਿਹੜੇ ਨੇ ਨਾਲ ਲਾਏ ਹੋਣੇ ਨੇ। ਹਾਲਾਂਕਿ ਕੱਲ 2 ਡਿਫਰੈਂਟ ਪ੍ਰੋਟੈਸਟ, ਇੱਕ ਸਿੱਖਸ ਫਾਰ ਜਸਟਿਸ ਵੱਲੋਂ ਸਵੇਰੇ 6:30 ਵਜੇ ਦੇ ਕਰੀਬ ਹੈ, ਕਿਉਂਕਿ ਯੋਗਾ ਸ਼ਾਇਦ ਉਹ ਸੂਰਜ ਚੜ੍ਹਨ ਦੇ ਨਾਲ ਸੂਰਜ ਦੇਵਤੇ ਦੀ ਵੀ ਪੂਜਾ ਕਰਵਾਉਣੀ ਹੈ ਨਾ, ਸੋ ਉਹਨਾਂ ਨੇ ਵੀ ਉਹਦੀ ਪੂਜਾ ਕਰ ਦੇਣੀ ਹੈ, ਸੂਰਜ ਦੀ ਵੀ ਤੇ ਮੋਦੀ ਦੀ ਵੀ। ਤੇ ਇੱਕ ਸਾਊਥ ਏਸ਼ੀਅਨ ਗਰੁੱਪਸ ਡਿਫਰੈਂਟ ਆਰਗੇਨਾਈਜੇਸ਼ਨਸ ਨੇ, ਉਹਨਾਂ ਦਾ ਡਿਫਰੈਂਟ ਸਾਈਟ ਦੇ ਉੱਤੇ ਹੈ, ਸੋ ਉਹ ਇਹਨੂੰ ਚੈਲੰਜ ਕਰਨਗੇ। ਅਸੀਂ ਮੋਸਟ ਲਾਈਕਲੀ, ਬੇਸ਼ੱਕ ਸਾਡੀ ਟੀਮ ਇਹਨੂੰ ਕਵਰ ਕਰੇਗੀ, ਪਰ ਕਿਉਂਕਿ ਕੱਲ੍ਹ ਹੀ ਸਿੱਖ ਜਥੇਬੰਦੀਆਂ ਦੇ ਐਫਰਟ ਨਾਲ US ਕਾਂਗਰਸ ਦੇ ਵਿੱਚ ਕੈਨਨ ਬਿਲਡਿੰਗ ਦੇ ਵਿੱਚ ਜਿਹੜੀ BBC ਨੇ 2 ਪਾਰਟ ਡਾਕੂਮੈਂਟਰੀ ਬਣਾਈ ਸੀ ਮੋਦੀ ਦੀ ਕਰਤੂਤ ਦੇ ਉੱਤੇ, ਜੋ ਇਹਨੇ 2002 ਚ ਗੁਜਰਾਤ 'ਚ ਕੀਤਾ, ਜਿਹਨੂੰ ਐਲਨ ਮਸਕ ਤੇ ਪ੍ਰੈਸ਼ਰ ਪਾ ਕੇ ਈਵਨ ਜਿਹੜਾ ਉਸ ਤੋਂ ਵੀ ਹਟਾ ਦਿੱਤਾ ਗਿਆ, ਉਹ ਸਾਰੇ ਤੋਂ, ਟਵਿੱਟਰ ਤੋਂ ਔਰ ਬਾਕੀਆਂ ਪਲੇਟਫਾਰਮਸ ਤੋਂ ਵੀ। ਲੇਕਿਨ ਅਸੀਂ ਇਹ ਦੱਸਣ ਦੇ ਲਈ, ਜਿਵੇਂ ਆਸਟ੍ਰੇਲੀਆ ਦੇ MPs ਨੇ ਕੀਤਾ ਸੀ ਕਿ ਮੋਦੀ ਦੀ ਉੱਥੇ ਵਿਜ਼ਿਟ ਵੇਲੇ ਉਹਨਾਂ ਨੇ ਉਹ ਸਕਰੀਨ ਕੀਤੀ ਸੀ, ਸੋ ਕੱਲ ਅਸੀਂ ਉਸ ਸਮਾਗਮ 'ਚ ਪਾਰਟਿਸਿਪੇਟ ਕਰਾਂਗੇ 3 ਵਜੇ, ਜਿਹੜਾ ਕੈਨਨ ਬਿਲਡਿੰਗ ਦੇ ਵਿੱਚ ਇਸ ਨੂੰ ਸਕਰੀਨ ਕੀਤਾ ਜਾਣਾ ਹੈ। ਲੇਕਿਨ ਅਸੀਂ ਜਿਹੜਾ ਇੱਥੋਂ ਦਾ ਪਾਰਟ ਹੈ, ਕਿਉਂਕਿ ਇੱਥੋਂ 4-5 ਘੰਟੇ ਲੱਗ ਜਾਂਦੇ ਨੇ, ਟ੍ਰੈਫਿਕ ਵੀ ਹੋਣਾ, ਸੋ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਪੈਂਦਾ। ਲੇਕਿਨ ਮੈਂ ਸਮਝਦਾ ਹਾਂ ਵੀ ਬਿਲਕੁਲ ਔਨ ਈਵ ਦੇ ਉੱਤੇ 20 ਜੂਨ ਨੂੰ ਅੱਜ ਜਦੋਂ 75 ਤੋਂ ਜ਼ਿਆਦਾ ਸੈਨੇਟਰ ਔਰ ਕਾਂਗਰਸਮੈਨ ਇਹ ਸ਼ੂਟ ਕਰਦੇ ਨੇ ਲੈਟਰ
ਇਹ ਆਪਣੇ ਆਪ 'ਚ ਮੈਂ ਵਕਤ ਵੱਲ ਦੇਖਦਾ, ਮੈਂ ਸਾਰਾ ਤਾਂ ਨਹੀਂ, ਪਰ ਪਹਿਲਾਂ ਤਾਂ ਉਹਨਾਂ ਨੇ ਭਾਰਤ ਦਾ ਗੁੱਡਾ ਵੀ ਬੰਨਿਆ ਕਿ ਜੀ ਓਲਡ ਡੈਮੋਕ੍ਰੇਸੀ, ਅਸੀਂ ਗ੍ਰੇਟ ਡੈਮੋਕ੍ਰੇਸੀ, ਤੇ ਇਹ ਉਹ ਬਾਈਡਨ ਨੂੰ ਕਿਹਾ ਜੀ ਬਹੁਤ ਚੰਗੀ ਗੱਲ ਹੈ, ਤਾਵਨ ਹੋਣਾ ਚਾਹੀਦਾ ਹੈ, ਡਿਫੈਂਸ ਵੀ ਹੋਣਾ ਚਾਹੀਦਾ ਹੈ, ਇਹ ਉਹ ਵੀ। ਪਰ ਅਸੀਂ ਸਮਝਦੇ ਹਾਂ ਵੀ ਇਹ ਕਹਿ ਕੇ ਜਿਹੜੇ ਉਹਨਾਂ ਨੇ ਹਿਊਮਨ ਰਾਈਟਸ ਦੇ ਮੁੱਦੇ ਤੇ, ਹਾਲਾਂਕਿ ਮਾਈਲਡ ਸਟੇਟਮੈਂਟ ਹੈ, ਮੇਰੀ ਸੁਖਜਿੰਦਰ ਸਿੰਘ ਬਾਜਵਾ ਨਾਲ ਵੀ ਗੱਲ ਹੋ ਰਹੀ ਸੀ, ਉਹ ਕਹਿੰਦੇ ਨੇ ਜੀ ਅਸੀਂ ਮਤਲਬ ਇਸ ਨੂੰ ਮਾਈਲਡਲੀ ਲਿਆ, ਪਰ ਅਸੀਂ ਸਮਝਦੇ ਹਾਂ ਕਿ ਵੀ ਕਈ ਵਾਰ ਤੁਹਾਡੇ ਕੋਲ ਚੋਇਸਿਸ ਵੀ ਕੀ ਹੁੰਦੀਆਂ। ਅਸੀਂ ਸਮਝਦੇ ਹਾਂ ਵੀ ਇਸ ਮੌਕੇ ਤੇ ਇਸ ਲੈਟਰ ਦਾ ਆ ਜਾਣਾ, ਜਿਹੜੀ ਆਲਰੇਡੀ ਇੰਡੀਅਨ ਮੀਡੀਆ 'ਚ ਵੀ ਖਬਰ ਬਣ ਗਈ, ਈਵਨ ਦਾ ਹਿੰਦੂ ਅਖਬਾਰ ਨੇ ਇਸ ਨੂੰ ਟਾਈਟਲ ਉਹਨਾਂ ਦੇ ਸ਼੍ਰੀ ਰਾਮ ਲਕਸ਼ਮਣ ਦੀ ਸਟੋਰੀ ਹੈ, ਡਜ਼ਨਸ ਆਫ US ਲਾਅ ਮੇਕਰਸ ਆਸਕ ਬਾਈਡਨ ਟੂ ਰੇਜ਼ ਡੈਮੋਕ੍ਰੇਸੀ ਐਂਡ ਹਿਊਮਨ ਰਾਈਟਸ ਕੰਸਰਨਸ ਵਿਦ ਮੋਦੀ। ਔਰ ਉਹਨਾਂ ਨੇ ਫਿਰ ਉਸ ਲੈਟਰ 'ਚੋਂ ਹੀ ਕੋਟ ਦਿੱਤਾ ਹੈ, ਵੀ ਡੂ ਨਾਟ ਐਂਡੋਰਸ ਐਨੀ ਪਰਟੀਕੂਲਰ ਇੰਡੀਅਨ ਲੀਡਰ ਔਰ ਪੋਲੀਟੀਕਲ ਪਾਰਟੀ, but we do stand in support of important principles that should be a core part of American foreign policy। ਇਹ ਸਟੇਟਮੈਂਟ ਸਟਰੋਂਗ ਹੈ। ਹੁਣ ਇਸ ਦੇ ਵਿੱਚ ਉਹਨਾਂ ਨੇ ਜਿਹੜਾ ਲੈਟਰ 'ਚ ਇਹਨੂੰ ਡੀਟੇਲ 'ਚ ਕਿਹਾ, ਇਹ ਸੀਰੀਜ਼ ਆਫ ਇੰਡੀਪੈਂਡੈਂਟ ਕ੍ਰੈਡੀਬਲ ਰਿਪੋਰਟਸ, ਇਹ ਲੈਟਰ ਪ੍ਰੈਜ਼ੀਡੈਂਟ ਬਾਈਡਨ ਨੂੰ ਐਡਰੈਸ ਹੈ। ਇਹ ਸੀਰੀਜ਼ ਆਫ ਇੰਡੀਪੈਂਡੈਂਟ ਕ੍ਰੈਡੀਬਲ ਰਿਪੋਰਟਸ ਰਿਫਲੈਕਟ troubling signs in India toward the shrinking of political space, the rise of religious intolerance, the targeting of civil society organizations and journalists, growing restrictions on press freedom and internet access। ਕਿ ਭਾਰਤ ਦੇ ਵਿੱਚ ਆ ਚੱਲ ਰਿਹਾ, ਪੋਲੀਟੀਕਲ ਸਪੇਸ ਘਟ ਰਿਹਾ, ਧਾਰਮਿਕ ਤੌਰ ਤੇ ਅਸਹਿਣਸ਼ੀਲਤਾ ਹੈ, ਸਿਵਲ ਸੁਸਾਇਟੀ ਜਥੇਬੰਦੀਆਂ ਨੂੰ, ਪੱਤਰਕਾਰਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਪ੍ਰੈਸ ਦੀ ਆਜ਼ਾਦੀ ਤੇ ਪਾਬੰਦੀਆਂ ਨੇ, ਇੰਟਰਨੈਟ ਦੀ ਪਹੁੰਚ ਵੀ ਨਹੀਂ ਹੈ। ਸਪੈਸੀਫਿਕਲੀ the State Department's 2022 country report on human rights practice in India documents the tightening of political rights and expression। ਫਿਰ ਉਹਨਾਂ ਨੇ ਸਟੇਟ ਡਿਪਾਰਟਮੈਂਟ ਦੀ ਹੀ 2022 ਦੀ ਦੂਸਰੀ ਰਿਪੋਰਟ ਨੂੰ ਵੀ ਇੰਟਰਨੈਸ਼ਨਲ ਰਿਲੀਜੀਅਸ ਫਰੀडम ਨੂੰ ਕੋਟ ਕੀਤਾ ਹੈ, ਔਰ ਉਹਨਾਂ ਨੇ ਕਿਹਾ ਵੀ ਇਹ ਵਰੀਸਮ ਹੈ ਕਿ ਇਨਕਰੀਜ਼ ਆਫ ਰਿਲੀਜੀਅਸ ਇੰਟੋਲਰੈਂਸ ਟੁਵਰਡਸ ਮਾਈਨੋਰਿਟੀਜ਼ ਐਂਡ ਰਿਲੀਜੀਅਸਲੀ ਮੋਟੀਵੇਟਡ ਵਾਇਲੈਂਸ by both private and state actors। state department report है, private मतलब RSS, बजरंग दल, दूजे तीजे, ये चल रहा है। Further, the annual assessment compiled by Reporters Without Borders show that India, a country that has been known in the past for its vibrant and independent press, has fallen significantly in the ranking for press freedom। कि ये उन्होंने फिर रिपोर्ट कोट की है, रिपोर्टर्स सैन बॉर्डर्स, फ्रांस का है, विदाउट बॉर्डर सैन का मतलब है कि भाई वो इंडिया बहुत थले चला गया प्रेस फ्रीडम। एंड अकॉर्डिंग टू एक्सेस नाउ इंडिया रैंक्स फर्स्ट इन टर्म्स ऑफ मोस्ट इंटरनेट शटडाउन्स फॉर द 5th ईयर इन ए रो। कि 5वां साल है कि जो दुनिया के जे किसी मुल्क च कहना हो जिथे बार बार इंटरनेट शट किया जाता है तो इंडिया है। फिर उन्होंने कहा भी अमरीका और इंडिया जो असी एनश्राइंड ह्यूमन राइट्स की गल करते हैं, उन्होंने फ्री स्पीच, फ्रीडम ऑफ प्रैस और रिलीजियस फ्रीडम की गल है। मार्टिन लूथर किंग नूं कोट किया है दसन लई कि जी वो बड़ा भगत सी गांधी का, और वो इस सारे दे चलदे हैं जिहड़ा असी उन्हां दा विजन नूं शेयर करते हैं। हालांकि ये बेशक बड़ा मिनीमम टच है इस सारे, लेकिन असी समझते हैं कि इसकी टाइमिंग और जदों कि उन्हें US कांग्रेस के जॉइंट हाउस में एड्रैस करना है, उस तो पहला लिखा गया है लैटर दैट मैटर्स। और असी ये आस हालांकि साडी कोशिश सी कि जदों उन्हें जॉइंट हाउस में एड्रैस करना है दोनों नूं कि विजिटर गैलरी दे विच साडी पहुँच हुंदी, लेकिन इन्हां ने डरदियां कि भाई कोई होर उत्थे नारेबाजी ना होए, इन्हां ने उस गैलरी नूं बंद कीता है। हालांकि ये असी होप करते हैं कि जो शाही दावत वेले होएगा कोई ना कोई कांग्रेसमैन या दूसरा इनू 1-to-1 कन्फ्रंट भी करेगा, लेकिन ऑलरेडी ये 75 तो ज़्यादा सैनेटर्स और कांग्रेसमैनों का लैटर अपने आप दे विच एक मैसेज जरूर कन्वे करता है। और इस सब दे विच जिथे कांग्रेशनल सिख कॉकस का एक वड्डा रोल है, उत्थे असी ये भी कहना चाहते हैं कि भाई पोलीटिकल एक्टिविज़म बड़ा इंपॉर्टेंट है। इस वेले उन्हां दी गिणती हिंदू तवियां दी इंडियन जे पॉपूलेशन कहना होए पिछले 8 साल 11 लाख इंडियंस ने जिन्होंने विश्व गुरु भारत कहते हैं अपनी सिटीजनशिप छड्डी है इंडिया की, और वो अमरीका कनेडा और आस्ट्रेलिया के सिटीजन बने ने। जे एडा ही महान भारत सी, पर उदा नैगेटिव इफैक्ट ये है
ਕਿ ਜਿਹੜੀ ਆਬਾਦੀ ਬਣਾਉਣ 'ਚ ਸਾਨੂੰ 100 ਸਾਲ ਲੱਗੇ, ਜੇ ਅਸੀਂ 1 ਮਿਲੀਅਨ ਅਮਰੀਕਾ ਕੈਨੇਡਾ ਕਹਿੰਦੇ ਹਾਂ, ਇਹ ਧੜਾ ਧੜ ਪਹਿਲਾਂ ਆਈਟੀ ਸੈਕਟਰ ਦੇ ਥੱਲੇ ਟੱਬਰਾਂ ਦੇ ਟੱਬਰ ਆ ਗਏ ਔਰ ਹੁਣ ਉੱਥੋਂ ਛੱਡ ਕੇ ਮਨੀ ਇਨਵੈਸਟ ਕਰਨ ਦੇ ਨਾਂ ਥੱਲੇ ਸਭ ਉੱਥੋਂ ਚੋਰੀ ਕੀਤਾ ਪੈਸਾ ਲਿਆ ਰਹੇ ਨੇ। ਸੋ ਇਹ ਕਾਫੀ ਅਲਟੀਮੇਟਲੀ ਪੋਲਿਟਿਕਸ ਦੇ ਵਿੱਚ ਵੀ, ਜਿਵੇਂ ਜ਼ਿੰਦਗੀ 'ਚ ਮਨੀ ਮੇਕਸ ਦਾ ਮੇਅਰ ਗੋ, ਸੋ ਸਾਡੇ ਕੋਲ ਗੁਰੂ ਦੀ ਦਿੱਤੀ ਵਿਵੇਕ ਬੁੱਧ ਹੈ, ਸਟਰੈਂਥ ਹੈ ਔਰ ਨੰਬਰ ਵੀ ਮਿਲੀਅਨ ਥੋੜਾ ਨਹੀਂ ਹੁੰਦਾ। ਸੋ ਲੇਕਿਨ ਸਾਡੀ ਪਾਰਟਿਸਿਪੇਸ਼ਨ ਔਰ ਐਕਟਿਵਿਜ਼ਮ ਹੋਣਾ, ਜਿੱਥੇ ਸਾਡੇ ਬੱਚੇ ਬੱਚੀਆਂ ਐਜ਼ ਏ ਇੰਟਰਨ ਕਾਂਗਰਸਮੈਨਾਂ ਦੇ ਦਫ਼ਤਰਾਂ 'ਚ ਹੋਣ, ਇਸ ਸਾਰੀ ਪ੍ਰੋਸੈਸ 'ਚ ਸ਼ਮੂਲੀਅਤ ਕਰੀਏ। ਅਲਟੀਮੇਟਲੀ ਇਹ ਜਿਹੜੀ ਲੜਾਈ ਹਿੰਦੂ ਤਵੀਆਂ ਨੇ ਹੁਣ ਸਿੱਖ ਡਾਇਸਪੋਰਾ 'ਚ ਖੂਨੀ ਲੜਾਈ 'ਚ ਬਦਲਿਆ, ਅਸੀਂ ਉਸ ਰਸਤੇ ਤਾਂ ਨਹੀਂ ਜਾਵਾਂਗੇ, ਲੇਕਿਨ ਅਸੀਂ ਇਹਨਾਂ ਨੂੰ ਡਿਪਲੋਮੈਟਿਕਲੀ ਔਰ ਪੋਲੀਟੀਕਲੀ ਜ਼ਰੂਰ ਜਿਹੜਾ ਹੈ ਉਹ ਪੁਸ਼ ਬੈਕ ਵੀ ਨਹੀਂ ਬੈਕ ਹੀ ਨਹੀਂ ਕਰਾਂਗੇ। ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਤਾਮੀਰ ਕਰਵਾਉਣ, ਜੇ ਸਿੱਖ ਕਾਕਸ ਤਾਂ 50 ਤੋਂ ਜ਼ਿਆਦਾ ਕਾਂਗਰਸਮੈਨ ਨੇ, ਹੁਣ ਇੱਕ ਹਿੰਦੂਤਵਾ ਥਾਣੇਦਾਰ ਨਾਂ ਦਾ ਜਿਹੜਾ ਮਿਸ਼ੀਗਨ ਤੋਂ ਬਣਿਆ ਕਾਂਗਰਸਮੈਨ ਹੈ, ਉਹਨੇ ਹਿੰਦੂ ਸਮਿਟ 'ਚ ਐਲਾਨ ਕੀਤਾ ਹੈ ਜੇ ਅਸੀਂ ਹਿੰਦੂ ਕਾਕਸ ਬਣਾਵਾਂਗੇ। ਚਲੋ ਜਿਹੜਾ ਹੈ ਉਹ ਕੁੱਤੇ ਕੀ ਕਹਿੰਦੇ ਨੇ, ਟਕੇ ਦੀ ਹੰਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ। ਤੁਸੀਂ ਇੰਡੀਆ ਦਾ ਉਹ ਕਵਚ ਲਾ ਕੇ ਘੱਟੋ ਘੱਟ ਹਿੰਦੂਤਵਾ ਦਾ ਆਪਣਾ ਹਿੰਦੂ ਚਿਹਰਾ ਤਾਂ ਲਿਆਂਦਾ ਸਾਹਮਣੇ, ਪਰ ਪਾਰਟਿਸਿਪੇਸ਼ਨ ਇਜ਼ ਦਾ ਆਨਸਰ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।